ਜੋ ਐਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਦੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500। ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਹੈਲਥ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਸਿੰਘ ਬਸਰਾ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸਨੋਜ਼ੇ, ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਤੁਸੀਂ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ 에ਅਰਲਾਈਨ ਦੀ ਕਰਦੇ ਹਾਂ। 에ਅਰ ਇੰਡੀਆ, ਇਸ ਦਾ ਨਾਮ ਬਦਲ ਸਕਦਾ ਹੈ ਟਾਟਾ ਸਕਾਈ? ਬਿਲਕੁਲ ਜੀ, ਇਹ 69 ਸਾਲਾਂ ਤੋਂ ਬਾਅਦ ਹੋਇਆ ਕਿ ਜਿਨ੍ਹਾਂ ਨੇ ਸ਼ੁਰੂ ਕੀਤੀ ਸੀਗੀ ਉਹਨਾਂ ਦੇ ਕੋਲੇ ਚਲੇ ਗਈ ਹੈ। ਭਾਰਤ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਹੋ ਗਿਆ ਜਿਨ੍ਹਾਂ ਦੀ ਗਿਣਤੀ ਬਹੁਤ ਥੋੜੀ ਜਿਹੀ ਆ, ਜਿਨ੍ਹਾਂ ਕੋਲੇ ਆਪਣੀ 에ਅਰਲਾਈਨ ਤੱਕ ਹੈ ਨਹੀਂ। ਇਹ ਜਿਹੜੇ ਛੋਟੇ ਛੋਟੇ ਮੁਲਕ ਨੇ ਉਹਨਾਂ ਦੇ ਕੋਲੇ ਵੀ ਜਿਹੜੀ ਸਰਕਾਰ ਦੀ 에ਅਰਲਾਈਨ ਆ, ਸਰਕਾਰੀ 에ਅਰਲਾਈਨ ਆ, ਉਹ ਹੈਗੀਆਂ ਨੇ। ਲਗਭਗ ਸਾਰੇ ਮੁਲਕਾਂ ਦੇ ਕੋਲੇ ਹੈ ਨੇ। ਕਈਆਂ ਦੇ ਕੋਲੇ ਇੱਕ ਤੋਂ ਵੱਧ ਵੀ 에ਅਰਲਾਈਨਾਂ ਨੇ, ਪਰ 에ਅਰ ਇੰਡੀਆ ਹੁਣ ਆਫੀਸ਼ੀਅਲੀ ਤੌਰ ਦੇ ਉੱਤੇ 100% ਟਾਟਾ ਦੀ ਹੋ ਗਈ ਤੇ ਇਹ ਵੱਡੀ 에ਅਰਲਾਈਨ ਹੈ। ਔਰ ਜਿਹੜੀ ਪਾਵਰ ਆ ਮੇਨ ਇਹਦੀ, ਉਹ ਇੰਟਰਨੈਸ਼ਨਲ ਫਲਾਈਟਸ ਨੇ। ਜਿਹੜੀਆਂ ਫੋਰਨ ਦੇ 에ਅਰਪੋਰਟ ਨੇ ਉਹਨਾਂ ਦੇ ਉੱਤੇ ਪਾਰਕਿੰਗ ਦੇ 900 ਸਲੋਟ ਨੇ। ਹਰ ਹਫ਼ਤੇ 665 ਇੰਟਰਨੈਸ਼ਨਲ ਫਲਾਈਟਸ 에ਅਰ ਇੰਡੀਆ ਭਰਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ 에ਅਰ ਇੰਡੀਆ ਹੁਣ ਜਦੋਂ ਪ੍ਰਾਈਵੇਟ ਹੱਥਾਂ ਦੇ ਵਿੱਚ, ਟਾਟਾ ਦੇ ਹੱਥਾਂ ਦੇ ਵਿੱਚ ਚਲੇਗੀ ਆ, ਉਹਦੇ ਵਿੱਚ ਸੁਧਾਰ ਆਊਗਾ। ਔਰ ਸੁਧਾਰ ਦੇ ਨਾਮ ਦੇ ਉੱਤੇ ਉਹ ਮੁਕਾਬਲੇਬਾਜ਼ੀ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਆਉਣਗੇ। ਇਹ ਵੀ ਕਿਹਾ ਗਿਆ ਕਿ ਜਦੋਂ ਇਹ ਹੁਣ ਟਾਟਾ ਦੇ ਹੱਥਾਂ ਦੇ ਵਿੱਚ ਆ ਗਈ ਹੈ ਤੇ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਇੱਥੇ ਚਲਦੀਆਂ, ਉਹਦੇ ਵਿੱਚ ਵੀ ਇਹਨਾਂ ਨੇ ਜਿਹੜੇ ਪੈਸੰਜਰ ਨੇ ਉਹਨਾਂ ਨੂੰ ਅਟਰੈਕਟ ਕਰਨ ਦੇ ਵਾਸਤੇ ਖਾਣ ਖੂਣ ਦਾ ਇੰਤਜ਼ਾਮ ਕੀਤਾ, ਜਿਹੜਾ ਕਿ ਡੋਮੈਸਟਿਕ ਫਲਾਈਟਸ ਦੇ ਵਿੱਚ ਕੋਈ ਡੋਮੈਸਟਿਕ ਫਲਾਈਟ ਨਹੀਂ ਦਿੰਦੀ। ਇਹ 에ਅਰ ਇੰਡੀਆ ਨੇ ਸ਼ੁਰੂ ਕਰ ਦਿੱਤਾ। ਮੁੰਬਈ, ਦਿੱਲੀ, ਮੁੰਬਈ, ਬੈਂਗਲੁਰੂ ਸਣੇ 4 ਜਿਹੜੀਆਂ ਫਲਾਈਟਸ ਨੇ ਉਹਦੇ ਵਿੱਚ ਸ਼ੁਰੂਆਤ ਇਹਨਾਂ ਨੇ ਕੀਤੀ ਹੈ। ਜਿਹੜੀਆਂ ਇੱਥੇ ਡੋਮੈਸਟਿਕ ਤੌਰ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਫਲਾਈਟ ਆ ਉਹ ਇੰਡੀਗੋ ਹੈ, ਜਿਹਦੇ ਕੋਲੇ ਜ਼ਿਆਦਾ ਮਾਰਕੀਟ ਹੈ। ਇਹ ਵੀ ਕਿਹਾ ਜਾ ਰਿਹਾ ਕਿ ਅਗਲੇ 4 ਤੋਂ 6 ਮਹੀਨਿਆਂ ਦੇ ਵਿੱਚ ਪ੍ਰਾਈਵੇਟ ਤੌਰ ਦੇ ਉੱਤੇ ਹੋ ਚੁੱਕੀ 에ਅਰ ਇੰਡੀਆ ਦੂਜੀਆਂ ਜਿਹੜੀਆਂ ਫਲਾਈਟਸ ਨੇ ਉਹਨਾਂ ਨੂੰ ਤਕੜੀ ਮੁਕਾਬਲੇਬਾਜ਼ੀ ਦੇਊਗੀ, ਜਿਹੜੀ ਕਿ ਸਰਕਾਰੀ ਹੱਥਾਂ ਦੇ ਵਿੱਚ ਇਹ ਨਹੀਂ ਸੀ ਦੇ ਸਕਦੀ। ਇੱਕ ਵੱਡਾ ਕਰਜ਼ਾ ਜਿਹੜਾ ਇਹਦੇ ਉੱਤੇ ਹੈ, ਜਿਹੜਾ ਕਿ ਨਾਲ ਹੀ ਲਿਆ ਟਾਟਾ ਨੇ, ਭਾਵ ਕਿ ਪੈਸੇ ਜਿਹੜੇ ਤਾਰੇ ਆ, ਉਸ ਤੋਂ ਇਲਾਵਾ ਕਰਜ਼ਾ ਸਾਰੇ ਦਾ ਸਾਰਾ ਉਹ ਲਾਉਣਾ ਉਹਦੇ ਵਾਸਤੇ ਇੱਕ ਵੱਡੀ ਚੈਲੰਜ ਹੋਊਗਾ। ਪਰ ਟਾਟਾ ਦੇ ਹੱਕ ਦੇ ਵਿੱਚ ਜਿਹੜੀ ਗੱਲ ਜਾਂਦੀ ਆ ਉਹ ਇਹ ਆ ਕਿ ਟਾਟਾ ਨੇ ਜਿਹੜੀਆਂ ਇੰਟਰਨੈਸ਼ਨਲ ਤੌਰ ਦੇ ਉੱਤੇ ਜਾਣੀਆਂ ਜਾਂਦੀਆਂ ਆਟੋਮੋਬਾਈਲਸ ਕੰਪਨੀਜ਼ ਨੇ, ਜਿਨ੍ਹਾਂ ਨੂੰ ਟਾਟਾ ਨੇ ਲਿਆ, ਉਹਨਾਂ ਨੂੰ ਇਸ ਵੇਲੇ ਜਿੰਨੇ ਮੁਨਾਫੇ ਦੇ ਵਿੱਚ ਪਹੁੰਚਾ ਦਿੱਤਾ, ਉਹ ਪਾਵਰ ਹੈ ਟਾਟਾ ਦੀ। ਜਿਹੜੀ ਇਹਨਾਂ ਦੀ ਇੱਥੇ ਇੱਕ DTH ਸਰਵਿਸ ਹੈਗੀ ਹੈ ਜੀ, ਟਾਟਾ ਸਕਾਈ, ਉਹਦਾ ਨਾਮ ਬਦਲ ਦਿੱਤਾ ਗਿਆ, ਟਾਟਾ ਪਲੇ ਉਹਨੂੰ ਕਰ ਦਿੱਤਾ। ਇਹ ਕਿਹਾ ਜਾ ਰਿਹਾ ਕਿ ਉਹਨੂੰ ਟਾਟਾ ਪਲੇ ਕਰਨ ਦਾ ਮਕਸਦ ਇਹ ਆ ਕਿ ਟਾਟਾ ਗਰੁੱਪ 에ਅਰ ਇੰਡੀਆ ਦਾ ਨਾਮ ਬਦਲੂਗਾ ਔਰ ਇਹਦਾ ਨਾਮ ਟਾਟਾ ਸਕਾਈ ਰੱਖ ਸਕਦਾ ਹੈ। ਔਰ ਇਹ ਸ਼ਾਇਦ ਅਗਲੇ ਕੁਝ ਦਿਨਾਂ ਦੇ ਵਿੱਚ, ਭਾਵੇਂ ਨਾ ਹੋਵੇ, ਅਗਲੇ ਕੁਝ ਮਹੀਨਿਆਂ ਦੇ ਵਿੱਚ ਨਾਮ
ਹੋ ਸਕਦਾ ਹੈ, ਕਿਉਂਕਿ ਇਹ ਹੁੰਦਾ ਕਿ ਇੱਕ ਜਿਹੜਾ ਠੱਪਾ ਕਈ ਵਾਰੀ ਲੱਗ ਜਾਂਦਾ ਕਿਸੇ ਨਾਮ ਦੇ ਉੱਤੇ, ਉਹਨੂੰ ਧੋ ਸਕਣਾ ਔਖਾ ਹੁੰਦਾ। ਨਵੇਂ ਨਾਮ ਦੇ ਨਾਲ 에ਅਰ ਇੰਡੀਆ ਨੂੰ ਟਾਟਾ ਜਿਹੜਾ ਉਹ ਰਨ ਕਰ ਸਕਦਾ ਤੇ ਇਹ ਨਾਮ ਟਾਟਾ ਸਕਾਈ ਹੋ ਸਕਦਾ ਹੈ। ਕਿਉਂਕਿ ਇੱਥੇ ਜੇ ਮੁਕਾਬਲੇਬਾਜ਼ੀ ਦੀ ਗੱਲ ਕਰੀਏ ਤਾਂ ਇੱਕ ਨਵੀਂ 에ਅਰਲਾਈਨ ਹੋਰ ਆ ਰਹੀ ਹੈ। ਰਾਕੇਸ਼ ਝੁੰਝੁਨਵਾਲਾ ਹੈ ਜਿਹੜਾ ਇੱਕ ਬਹੁਤ ਵੱਡਾ ਨਾਮ ਹੈ ਸ਼ੇਅਰ ਮਾਰਕੀਟ ਦਾ, ਜਿਹੜੀ ਇੰਡੀਆ ਬੁੱਲ ਉਹਦਾ ਉਹ ਮਾਲਕ ਹੈ। ਉਹਨੇ ਵੀ 260 ਕਰੋੜ ਰੁਪਈਆ ਇਨਵੈਸਟ ਕੀਤਾ ਤੇ ਉਹਨੇ ਇਹ ਗੱਲ ਕਹੀ ਹੈ ਕਿ ਉਹਦੀ ਜਿਹੜੀ 에ਅਰਲਾਈਨ ਹੈ ਅਗਲੇ ਕੁਝ ਮਹੀਨਿਆਂ ਤੋਂ ਬਾਅਦ ਚੱਲਣੀ ਸ਼ੁਰੂ ਹੋ ਜਾਣੀ ਹੈ। ਉਹਨੂੰ ਪਰਮਿਸ਼ਨ ਵਗੈਰਾ ਸਾਰੀ ਮਿਲ ਚੁੱਕੀ ਹੋਈ ਹੈ। ਉਹਦੇ ਨਾਲ ਵੀ ਮੁਕਾਬਲੇਬਾਜ਼ੀ 에ਅਰ ਇੰਡੀਆ ਦੀ ਹੋਊਗੀ। 144 ਇਹਨਾਂ ਦੇ ਕੋਲੇ ਜਹਾਜ਼ ਨੇ ਜੀ, 4480 ਡੋਮੈਸਟਿਕ रूट्स ने, 2738 इंटरनेशनल ने। और ये भी ਕਿਹਾ ਜਾ ਰਿਹਾ ਕਿ ਜਿਹੜੇ ਇਹਨਾਂ ਦੇ ਦਫ਼ਤਰ ਵਗੈਰਾ ਵਿੱਚ ਆਏ ਨੇ, ਜਿਹੜਾ ਮੁੰਬਈ ਦੇ ਵਿੱਚ ਦਫ਼ਤਰ ਹੈ 에ਅਰ ਇੰਡੀਆ ਦਾ, ਉਹਦੀ ਮਾਰਕੀਟ ਵੈਲਿਊ 1500 ਕਰੋੜ ਰੁਪਈਆ ਹੈ। ਇਹਦਾ ਇੱਕ ਦੂਜਾ ਪੱਖ ਇਹ ਵੀ ਹੈ ਜੀ ਕਿ ਜਿਹੜਾ ਕਿਉਂਕਿ ਟਾਟਾ ਨੂੰ ਗਈ ਹੈ ਇਸ ਕਰਕੇ ਬਹੁਤਾ ਰੌਲਾ ਨਹੀਂ ਪਿਆ। ਇਹ ਪੁਰਾਣੇ ਜਿੰਨੇ ਹੈਗੇ ਨੇ ਕਾਰਪੋਰੇਟ ਅਦਾਰੇ, ਉਹਨਾਂ ਦੇ ਪ੍ਰਤੀ ਨਫ਼ਰਤ ਨਹੀਂ ਆ ਲੋਕਾਂ ਦੇ ਮਨਾਂ ਦੇ ਵਿੱਚ। ਜੇ ਨਵਿਆਂ ਦੇ ਕੋਲੇ ਗਈ ਹੁੰਦੀ ਤੇ ਸ਼ਾਇਦ ਹੁਣ ਨੂੰ ਰੌਲਾ ਵੀ ਪੈਂਦਾ। ਚੁੱਪ ਕੀਤੇ ਸਾਰਾ ਹੈਂਡਓਵਰ ਕਰ ਦਿੱਤਾ ਗਿਆ ਟਾਟਾ ਨੂੰ। ਤੇ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਭਾਰਤ ਹੁਣ ਉਹਨਾਂ ਮੁਲਕਾਂ ਦੇ ਵਿੱਚੋਂ ਇੱਕ ਬਣ ਗਿਆ ਜਿਨ੍ਹਾਂ ਦੇ ਕੋਲੇ ਆਪਣੀ 에ਅਰਲਾਈਨ ਹੈ ਨਹੀਂ ਗੀ। ਜਿਹੋ ਜਿਹੇ ਹਾਲਾਤ ਜਾਂ ਜਿਸ ਕਿਸਮ ਦੇ ਨਾਲ ਇਹ ਮੋਨੇਟਾਈਜ਼ ਲਫ਼ਜ਼ ਲਿਆ ਕੇ ਵਰਤਿਆ ਜਾ ਰਿਹਾ, ਭਾਰਤ ਛੇਤੀ ਉਹਨਾਂ ਮੁਲਕਾਂ ਦੇ ਵਿੱਚ ਸ਼ਾਮਲ ਹੋ ਜਾਊਗਾ ਜਿਹਦੀ ਆਪਣੀ ਰੇਲਵੇ ਵੀ ਨਹੀਂ ਹੋਊਗੀ। ਬਿਲਕੁਲ ਜੀ, ਬਿਲਕੁਲ ਕੁਛ ਨਹੀਂ ਹੋਊਗਾ ਭਾਰਤ ਦਾ, ਆਪਣਾ ਉਸ ਕੰਟਰੀ ਦਾ ਨਹੀਂ ਹੋਊਗਾ। ਇੱਕ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਹੋਊਗਾ। ਤੇ ਹੋ ਸਕਦਾ ਜਿਹੜੀ ਤੁਸੀਂ ਗੱਲ ਕਹੀ ਆ ਵੀ ਬਹੁਤ ਨਫ਼ਰਤ ਸੀ ਲੋਕਾਂ ਦੇ ਮਨ ਵਿੱਚ 에ਅਰ ਇੰਡੀਆ 에ਅਰਲਾਈਨ ਦੇ ਨਾਲ, ਇੱਕ ਸਰਵਿਸ ਨਹੀਂ ਸੀ। ਹੋ ਸਕਦਾ ਬਹੁਤ ਸਾਰੇ ਲੋਕ ਮੇਰੇ ਵਰਗੇ ਵੀ ਇਹਦੇ ਵਿੱਚ ਅਪਲਾਈ ਕਰਨ। ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ, ਉਹ ਵੀ ਐਲਾਨੇ ਕਿ ਮੁੱਖ ਮੰਤਰੀ ਦਾ ਚਿਹਰਾ। ਦੇਖੋ, ਕੱਲ ਜਦੋਂ ਰਾਹੁਲ ਗਾਂਧੀ ਆਏ ਨੇ, ਉਹਨਾਂ ਕੋਸ਼ਿਸ਼ ਕੀਤੀ ਇੱਥੇ ਅੰਮ੍ਰਿਤਸਰ ਤੋਂ ਜਲੰਧਰ ਤੱਕ ਦੇ ਸਫ਼ਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਾਲ ਬਿਠਾ ਕੇ ਲਿਆਉਣ ਦੀ। ਸਟੇਜ ਤੋਂ ਵੀ ਕੋਸ਼ਿਸ਼ ਕੀਤੀ ਗਈ ਇਹ ਦੱਸਣ ਦੀ ਕਿ ਦੋਵੇਂ ਇਕੱਠੇ ਹੋ ਕੇ ਚੱਲਣਗੇ ਜਾਂ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜਦੋਂ ਬੋਲਣ ਬੁਲਾਉਣ ਦੀ ਵਾਰੀ ਆਈ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਆਖੀ ਕਿ ਜੋ ਕੁਛ ਚੱਲ ਰਿਹਾ ਪੰਜਾਬ ਦੇ ਵਿੱਚ, ਜਾਂ ਜਿਹੜੇ ਉਹ ਚੁੱਕੀ ਫਿਰਦੇ ਨੇ ਪੰਜਾਬ ਮਾਡਲ, ਵੀ ਜੇ ਇਹਨੂੰ ਕੌਣ ਲਾਗੂ ਕਰੂਗਾ, ਕੌਣ ਇਹਨੂੰ ਇੰਪਲੀਮੈਂਟ ਕਰ ਸਕਦਾ, ਇਹ ਜ਼ਰੂਰ ਦੱਸ ਦੇਣਾ। ਕਹਿਣ ਦਾ ਭਾਵ ਇਹ ਸੀਗਾ ਕਿ ਮੁੱਖ ਮੰਤਰੀ ਕੌਣ ਹੋਊਗਾ ਇਹ ਲੋਕਾਂ ਨੂੰ ਦੱਸ ਦੇਣਾ। ਉਹਨਾਂ ਨੇ ਇਹ ਗੱਲ ਆਖੀ ਔਰ ਨਾਲ ਦੀ ਨਾਲ ਇਹ ਵੀ ਕਹਿਤਾ ਕਿ ਮੈਨੂੰ ਦਰਸ਼ਨੀ ਘੋੜਾ ਨਾ ਬਣਾ ਕੇ ਰੱਖਣਾ, ਜਿਹੜਾ ਲਫ਼ਜ਼ ਉਹ ਅਕਸਰ ਵਰਤਦੇ ਆ। ਇੱਥੇ ਵੀ ਉਹਨਾਂ ਨੇ ਉਹੀ ਲਫ਼ਜ਼ ਵਰਤਣ ਦੀ ਕੋਸ਼ਿਸ਼ ਕੀਤੀ ਕਿ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ। ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਵਾਰੀ ਆਈ ਬੋਲਣ ਦੀ ਤਾਂ ਉਹਦੇ ਵਿੱਚ ਉਹਨਾਂ ਨੇ ਬੋਲਦਿਆਂ ਹੋਇਆ ਇਹ ਗੱਲ ਕਹਿਤੀ ਕਿ ਜੀ ਮੈਨੂੰ ਤਾਂ ਜਿੰਨਾ ਕਾਂਗਰਸ ਨੇ ਦੇ ਦਿੱਤਾ ਇਹ ਬਹੁਤ ਜ਼ਿਆਦਾ ਹੈ। ਤੇ ਜੇ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸੱਦ ਲਿਆ ਸਟੇਜ ਦੇ ਉੱਤੇ ਤੇ ਭਾਰਤ ਭੂਸ਼ਣ ਆਸ਼ੂ ਨੂੰ ਸੱਦ ਲਿਆ, ਇਹ ਕਹਿਤਾ ਕਿ ਮੈਂ ਤਾਂ ਇਹਨਾਂ ਦੇ ਨਾਲ ਖੜਾ, ਨਹੀਂ ਵੀ ਦੋਗੇ ਤੇ ਤਾਂ ਵੀ ਮੈਂ ਸਿਪਾਹੀ ਬਣ ਕੇ ਰਹੂੰਗਾ। ਇਹ ਇੱਕ ਵੱਡਾ ਪੱਤਾ, ਇਮੋਸ਼ਨਲ ਪੱਤਾ ਚਰਨਜੀਤ ਸਿੰਘ ਚੰਨੀ ਹੋਰੀ ਸਟੇਜ ਦੇ ਉੱਤੇ ਖੇਡ ਗਏ, ਜਿਹੜਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਸਮਝ ਨਹੀਂ ਆਇਆ। ਇਹ ਪੱਤਾ ਵੱਡਾ ਹੈ। ਉਦੋਂ ਬਾਅਦ ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਕਿ ਬੇਸ਼ੱਕ ਕਾਂਗਰਸ ਦਾ ਕਲਚਰ ਜਿਹੜਾ ਉਹ ਸੀਐਮ ਫੇਸ ਦੇ ਕੇ ਲੜਨਾ ਨਹੀਂਗਾ, ਪਰ ਇਹ ਵੀ ਕਹਿਤਾ ਕਿ ਅਸੀਂ ਸੀਐਮ ਫੇਸ ਦੇਵਾਂਗੇ ਅਗਲੇ ਕੁਝ ਦਿਨਾਂ ਦੇ ਦੌਰਾਨ। ਕਦੋਂ ਤੱਕ ਦੇਣਗੇ ਇਹ ਨਹੀਂ ਅਜੇ ਪਤਾ। ਇਹ ਵੀ ਕਹਿ ਦਿੱਤਾ ਕਿ ਲੋਕਾਂ ਤੋਂ, ਵਰਕਰਸ ਤੋਂ, ਕਾਂਗਰਸੀ ਵਰਕਰਸ ਤੋਂ ਪੁੱਛ ਕੇ ਫੇਸ ਐਲਾਨਾਂਗੇ। ਇਹਦਾ ਮਤਲਬ ਇਹ ਹੈ ਕਿ ਕੋਈ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ
ਫੇਸ ਦਿੱਤਾ, ਫੋਨ ਨੰਬਰ ਸੈਟਅਪ ਕਰਕੇ ਉਸ ਤਰੀਕੇ ਦੇ ਨਾਲ ਲੱਭਿਆ ਜਾਊਗਾ। ਹੋਰ ਤਾਂ ਕੋਈ ਤਰੀਕਾ ਨਹੀਂਗਾ। ਰੈਲੀਆਂ ਹੋ ਨਹੀਂ ਰਹੀਆਂ, ਰੈਲੀਆਂ ਦੀ ਪਰਮਿਸ਼ਨ ਮਿਲਣੀ ਨਹੀਂ ਗੀ, ਰੋਡ ਸ਼ੋਅ ਨਹੀਂ ਹੋ ਰਹੇ, ਫਿਰ ਲੱਭਿਆ ਕਿਵੇਂ ਜਾਊਗਾ? ਇਹੀ ਡਿਜੀਟਲ ਤਰੀਕਾ ਤਾਂ ਇਹੀ ਆ। ਪਰ ਨਵਜੋਤ ਸਿੰਘ ਸਿੱਧੂ ਹੋਰੀ ਪ੍ਰੈਸ ਕਾਨਫਰੰਸ ਕਰਕੇ ਇਸ ਤਰੀਕੇ ਦਾ ਵਿਰੋਧ ਕਰ ਰਹੇ ਸੀ 2-3 ਦਿਨ ਪਹਿਲਾਂ। ਉਹਦੇ ਵਿੱਚ ਫਿਰ ਸੰਭਾਲਿਆ ਕਿਵੇਂ ਜਾਊਗਾ? ਕਿਉਂਕਿ ਕਾਂਗਰਸ ਕਸੂਤੀ ਸਥਿਤੀ ਦੇ ਵਿੱਚ ਇਸ ਮਾਮਲੇ ਦੇ ਉੱਤੇ ਫਸ ਗਈ ਆ ਜਾਂ ਫਸੀ ਹੋਈ ਆ। ਜਿਹੜੀ ਇਹ ਕਸੂਤੀ ਸਥਿਤੀ ਆ ਉਹ ਇਸ ਤਰੀਕੇ ਦੀ ਆ ਕਿ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੈਂਡੀਡੇਟ ਐਲਾਨ ਦਿੱਤਾ ਜਾਂਦਾ, ਸੀਐਮ ਫੇਸ ਐਲਾਨਿਆ ਜਾਂਦਾ, ਕਿਉਂਕਿ ਜਦੋਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਐਲਾਨਤਾ ਤੇ ਇਹ ਮੁਸ਼ਕਲ ਬਣ ਗਈ ਕਾਂਗਰਸ ਦੇ ਵਾਸਤੇ ਕਿ ਉਹ ਫੇਸ ਤੋਂ ਬਿਨਾਂ ਜੇ ਜਾਂਦੀ ਆ ਤੇ ਜਿਹੜਾ ਉਹ ਸਵਾਲ ਇਹੀ ਹੁੰਦਾ ਕਿ ਤੁਹਾਡਾ ਫੇਸ ਕੌਣ ਹੈ। ਇਹ ਐਕਚੁਅਲੀ ਅਸਲ ਦੇ ਵਿੱਚ ਇਹ ਮਾਮਲਾ ਸਭ ਤੋਂ ਵੱਧ ਉਭਾਰਿਆ ਕਾਂਗਰਸ ਨਹੀਂ ਸੀਗਾ। ਆਮ ਆਦਮੀ ਪਾਰਟੀ ਨੂੰ ਪੁੱਛਣ ਲਈ ਤੁਹਾਡਾ ਫੇਸ ਕੌਣ ਆ, ਫੇਸ ਕੌਣ ਹੈ। ਜਦੋਂ ਉਹਨਾਂ ਨੇ ਐਲਾਨ ਦਿੱਤਾ ਤੇ ਹੁਣ ਕਾਂਗਰਸ ਦੇ ਕੋਲੇ ਰਾਹ ਕੋਈ ਨਹੀਂ ਬਚਿਆ। ਜੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਐਲਾਨਿਆ ਜਾਂਦਾ ਤੇ ਉਹਦੀ ਜਿਹੜੀ ਐਸਸੀ ਭਾਈਚਾਰੇ ਦੀ ਵੋਟ ਹੈ ਉਹਦੇ ਉੱਤੇ ਫਰਕ ਪਊਗਾ, ਕਿਉਂਕਿ ਫਿਰ ਵਿਰੋਧੀਆਂ ਦੇ ਕੋਲੇ ਵੀ ਇਹ ਮੌਕਾ ਮਿਲੂਗਾ ਕਹਿਣ ਦਾ ਵੀ ਅਸੀਂ ਤਾਂ ਕਹਿੰਦੇ ਸੀ ਤੁਹਾਨੂੰ ਵਰਤਣਾ ਉਹਨਾਂ ਨੇ, ਕੁਝ ਮਹੀਨਿਆਂ ਦੇ ਵਾਸਤੇ ਬਣਾਤਾ, ਆਹ ਦੇਖ ਲਓ ਅੱਗੋਂ ਮੁੱਖ ਮੰਤਰੀ ਨਹੀਂ ਬਣਾਇਆ। ਜੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਫੇਸ ਬਣਾਇਆ ਜਾਂਦਾ ਸੀਐਮ ਦਾ ਤੇ ਫਿਰ ਜਿਹੜੀ ਜੱਟ ਵੋਟ ਹੈ, ਜੱਟ ਭਾਈਚਾਰੇ ਦੀ ਜਾਂ ਜਿਹੜੀ ਹਿੰਦੂ ਭਾਈਚਾਰੇ ਦੀ ਵੋਟ ਹੈ, ਜਿਹੜੀ ਕਿ ਕਾਂਗਰਸ ਦੀ ਇੱਕ ਬੈਕਬੋਨ ਵੀ ਸਮਝੀ ਜਾਂਦੀ ਹੈ, ਉਹ ਵੋਟ ਟੁੱਟਣ ਦੇ ਅਸਾਰ ਬਣ ਜਾਣਗੇ। ਬੇਸ਼ੱਕ ਜੇ ਇਹਨਾਂ ਦੋਨਾਂ ਦੀ ਵੋਟ ਰਲਾ ਕੇ ਆਪਾਂ ਗੱਲ ਕਰਦੇ, ਐਸਸੀ ਭਾਈਚਾਰੇ ਦੀ ਵੋਟ ਜ਼ਿਆਦੀ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂਗਾ, ਪਰ ਰਿਸਕ ਕਾਂਗਰਸ ਥੋੜੀ ਲੈ ਸਕਦੀ ਹੈ। ਇੱਕ ਭਾਈਚਾਰੇ ਦੀਆਂ ਵੋਟਾਂ ਦੇ ਉੱਤੇ ਰਿਸਕ ਨਹੀਂ ਲੈ ਸਕਦੀ। ਫਿਰ ਉਹ ਇਹਦੇ ਇਸ ਘੁੰਮਣ ਘੇਰੀ ਦੇ ਵਿੱਚੋਂ ਨਿਕਲੂਗੀ ਕਿਵੇਂ? ਇਹ ਬੜਾ ਵੱਡਾ ਸਵਾਲ ਹੈ। ਕਾਂਗਰਸ ਨੇ ਕੋਸ਼ਿਸ਼ ਤਾਂ ਕੀਤੀ ਸੀ ਇੱਥੇ ਬੋਰਡ ਲਵਾ ਕੇ ਇਹ ਦੱਸਣ ਦੀ ਕਿ ਅਸੀਂ ਜੀ 3 ਫੇਸ ਦੇ ਨਾਲ ਜਾ ਰਹੇ ਹਾਂ, ਇੱਕ ਸਿੰਗਲ ਫੇਸ ਦੇ ਨਾਲ ਨਹੀਂ ਜਾ ਰਹੇ। ਇਹ 3 ਫੇਸ ਦੇ ਵਿੱਚ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਹੋਰਾਂ ਦੇ ਨਾਮ ਦੇ ਬੋਰਡ ਲੱਗੇ ਸੀਗੇ। ਪਰ ਜੋ ਕੁਝ ਕੱਲ ਵਾਲੀ ਵਰਚੁਅਲ ਰੈਲੀ ਦੇ ਵਿੱਚ ਹੋਇਆ, ਉਸ ਤੋਂ ਬਾਅਦ ਕਾਂਗਰਸ ਦੇ ਕੋਲੇ ਰਾਹ ਨਹੀਂ ਬਚਿਆ ਕੋਈ ਕਿ ਉਹ ਸੀਐਮ ਦਾ ਫੇਸ ਐਲਾਨੇ, ਪਰ ਐਲਾਨੇ ਕਿਹਨੂੰ ਤੇ ਉਹ ਦੂਜੇ ਪਾਸੇ ਐਕਸੈਪਟ ਕਿਵੇਂ ਹੋਵੇ? ਇਹ ਬੜਾ ਵੱਡਾ ਸਵਾਲ ਕਾਂਗਰਸ ਦੇ ਵਾਸਤੇ ਖੜਾ ਹੋ ਗਿਆ। ਜੇ ਇਹ ਕਿਹਾ ਜਾਵੇ ਕਿ ਕਾਂਗਰਸ ਧਰਮ ਸੰਕਟ ਦੇ ਵਿੱਚ ਫਸ ਗਈ ਹੈ ਤੇ ਇਹ ਕੋਈ ਦੋ ਰਾਵਾਂ ਨਹੀਂ ਹੋਣਗੀਆਂ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਭਾਜਪਾ ਦੀ। ਉਸਨਾਂ ਦੀ ਸੂਚੀ ਦੇ ਵਿੱਚੋਂ ਹਰਜੀਤ ਗਰੇਵਾਲ ਦਾ ਨਾਮ ਤੇ ਹੈ ਨਹੀਂਗਾ, ਕਿਤੇ ਰਾਸ਼ਟਰਪਤੀ ਤਾਂ ਨਹੀਂ ਬਣਾਉਣਾ ਉਹਨੂੰ? ਦੇਖੋ, ਜਿੰਨੀ ਜਿਹੜੀ ਤੁਸੀਂ ਕਹਿ ਲਓ ਕਿ ਬੁਰੀ ਹਰਜੀਤ ਗਰੇਵਾਲ ਦੇ ਨਾਲ ਪੰਜਾਬ ਦੇ ਵਿੱਚ ਹੋਈ ਆ, ਇਹ 2 ਨਾਮ ਸੀਗੇ ਜਿਹੜੇ ਭਾਜਪਾ ਨੇ ਮੂਹਰੇ ਕੀਤੇ ਹੋਏ ਸੀਗੇ ਗਾਲਾਂ ਖਾਣ ਲਈ। ਹਰਜੀਤ ਗਰੇਵਾਲ ਹੋਰਾਂ ਦੀ ਝੰਡੀ ਰਹੀ, ਦੂਜੇ ਨੰਬਰ ਦੇ ਉੱਤੇ ਸੁਰਜੀਤ ਕੁਮਾਰ ਜਿਆਣੀ ਸੀ। ਇਹ ਲਗਾਤਾਰ ਬੋਲਦੇ ਸੀ ਚੈਨਲਾਂ ਦੇ ਉੱਤੇ, ਤੂੰ ਤੜਕ, ਗਾਲਾਂ, ਇੰਨਾ ਕੁਛ ਇਹਨਾਂ ਤੋਂ ਬੁਲਵਾਇਆ ਗਿਆ, ਇੰਨਾ ਕੁਛ ਬੁਲਵਾਇਆ ਗਿਆ ਕਿਸਾਨਾਂ ਦੇ ਬਾਰੇ ਦੇ ਵਿੱਚ, ਤੇ ਇਹ ਨਫ਼ਰਤ ਦੇ ਪਾਤਰ ਦੇ ਵਜੋਂ ਉਭਰੇ ਪੰਜਾਬ ਦੇ ਵਿੱਚ। ਖਾਸ ਤੌਰ ਦੇ ਉੱਤੇ ਹਰਜੀਤ ਸਿੰਘ ਗਰੇਵਾਲ ਹੋਰਾਂ ਦੇ ਤਾਂ ਹਾਲਾਤ ਇਹੋ ਜਿਹੇ ਬਣ ਗਏ ਕਿ ਇਹਨਾਂ ਦੀ ਜ਼ਮੀਨ ਹੈ ਧਨੌਲੇ ਦੇ ਵਿੱਚ, ਕਿਸਾਨਾਂ ਨੇ ਉਹ ਠੇਕੇ ਤੇ ਨਹੀਂ ਚੜਨ ਦਿੱਤੀ, ਇਹਨਾਂ ਨੇ ਆਪ ਝੋਨਾ ਲਵਾ ਲਿਆ। ਕਿਸਾਨ ਉੱਥੇ ਝੋਨਾ ਪੱਟਣ ਲਈ ਪਹੁੰਚ ਗਏ ਔਰ ਪੱਟ ਦਿੱਤਾ, ਝੋਨਾ ਪੱਟ ਦਿੱਤਾ। ਮਤਲਬ ਕਿ ਇੱਥੋਂ ਤੱਕ ਬੁਰਾ ਹਾਲ ਹਰਜੀਤ ਸਿੰਘ ਗਰੇਵਾਲ ਦਾ ਕਰ ਦਿੱਤਾ। ਹਰਜੀਤ ਸਿੰਘ ਗਰੇਵਾਲ ਪਿਛਲੇ ਸਮੇਂ ਤੋਂ ਇੱਥੇ ਰਾਜਪੁਰਾ, ਜਿਹੜਾ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ, ਉੱਥੋਂ ਟਿਕਟ ਦੇ ਦਾਅਵੇਦਾਰ ਰਹੇ ਨੇ। ਪਿਛਲੀ ਚੋਣ ਉਹਨਾਂ ਨੇ ਇੱਥੋਂ ਲੜੀ ਵੀ ਸੀਗੀ। ਭਾਰਤੀ ਜਨਤਾ ਪਾਰਟੀ ਦੇ ਕੋਲੇ ਇੱਥੇ ਜਿਹੜਾ ਖੁਰਾਣਾ ਹੁੰਦਾ ਸੀ, ਹੁਣ ਹੈ ਨਹੀਂ ਇਸ ਦੁਨੀਆ ਦੇ ਵਿੱਚ, ਰਾਜ ਖੁਰਾਣਾ, ਉਹ ਇੱਕ ਸਟਰੋਂਗ ਕੈਂਡੀਡੇਟ ਹੁੰਦਾ ਸੀਗਾ ਰਾਜਪੁਰੇ ਤੋਂ। ਰਾਜਪੁਰੇ ਦੇ ਵਿੱਚ ਜਿਹੜੀ ਵੋਟ ਬੈਂਕ ਹੈ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰੇ ਦਾ ਵੋਟ ਬੈਂਕ ਹੈਗਾ, ਖਾਸ ਤੌਰ ਦੇ ਉੱਤੇ ਬਹਾਵਲਪੁਰੀਆ ਭਾਈਚਾਰੇ ਦਾ। ਉਹ ਬਹਾਵਲਪੁਰੀਆ ਭਾਈਚਾਰੇ ਦੇ ਵਿੱਚੋਂ ਸਨ ਰਾਜ ਖੁਰਾਣਾ। ਉਦੋਂ ਬਾਅਦ ਉੱਥੋਂ ਹਰਜੀਤ ਗਰੇਵਾਲ ਨੂੰ ਉਭਾਰਿਆ ਗਿਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ 17 ਚੋਂ ਤੀਜੇ ਨੰਬਰ ਦੇ ਉੱਤੇ ਆਏ, ਪਰ ਉਹ ਲਗਾਤਾਰ ਉੱਥੇ ਐਕਟਿਵ ਰਹੇ। ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ
ਤਾਂ ਹਰਜੀਤ ਗਰੇਵਾਲ ਦਾ ਦਫ਼ਤਰ ਤੱਕ ਉੱਥੇ ਤੋੜ ਦਿੱਤਾ ਗਿਆ। ਹਰਜੀਤ ਗਰੇਵਾਲ ਨੇ ਇਹ ਗੱਲ ਕਹੀ ਸੀ ਕਿ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਇਹ ਦਫ਼ਤਰ ਤੜਵਾਇਆ ਕਿਉਂਕਿ ਚਰਨਜੀਤ ਬਰਾੜ ਉੱਥੇ ਐਕਟਿਵ ਹੋ ਗਿਆ ਸੀਗਾ। ਚਰਨਜੀਤ ਬਰਾੜ ਇਹੋ ਜਿਹਾ ਕੁਛ ਹੀ ਕਰਦਾ ਕੁਰਦਾ ਰਹਿੰਦਾ, ਤਾਂ ਉਹਨੇ ਇਹ ਕਿਹਾ ਗਿਆ ਕਿ ਉਹਨੇ ਇਹ ਦਫ਼ਤਰ ਤੜਵਾਇਆ ਵੀ ਉੱਥੋਂ ਇਹਨੂੰ ਆਊਟ ਕੀਤਾ ਜਾਵੇ, ਵੀ ਕਹਿ ਦਿੱਤਾ ਇਹ ਕਿਸਾਨਾਂ ਨੇ ਕੀਤਾ। ਹੁਣ ਜਦੋਂ ਸੂਚੀ ਜਾਰੀ ਹੋਈ ਤਾਂ ਉਹਦੇ ਵਿੱਚ ਇੱਕ ਜੱਗਾ ਹੈ ਇੱਥੋਂ, ਉਹ ਇੰਡੀਪੈਂਡੈਂਟ ਤੌਰ ਦੇ ਉੱਤੇ ਵੀ ਲੜਿਆ ਪਹਿਲਾਂ ਰਾਜਪੁਰੇ ਤੋਂ। ਪਿਛਲੇ ਦਿਨੀ ਉਹਨੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਆ ਉਹਦੇ ਵਿੱਚ ਸ਼ਮੂਲੀਅਤ ਕਰ ਲਈ ਸੀ, ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਵਿੱਚ ਘੱਟ ਵੱਧ ਹੀ ਕਿਤੇ ਆਏ, ਮੁੱਖ ਮੰਤਰੀ ਹੁੰਦਿਆਂ 2 ਜਾਂ 3 ਵਾਰੀ ਆਏ, ਉਦੋਂ ਵੀ ਉਹ ਪੰਜਾਬ ਚ ਆਏ ਸੀਗੇ ਔਰ ਰਾਜਪੁਰੇ ਆ ਕੇ ਸ਼ਾਮਲ ਕਰਕੇ ਗਏ। ਜਿੱਦਣ ਜਾਂਦੇ ਆ ਟਰੱਕ ਵਾਲਿਆਂ ਨੇ ਘੇਰ ਲਿਆ ਸੀਗਾ, ਟਰੱਕ ਯੂਨੀਅਨ ਵਾਲਿਆਂ ਨੇ, ਉਦੋਂ ਦੀ ਇਹ ਗੱਲ ਹੈ। ਉਹਨੂੰ ਸ਼ਾਮਲ ਕੀਤਾ ਔਰ ਉਹਨੂੰ ਆਪਣੀ ਪਾਰਟੀ ਦੇ ਵੱਲੋਂ ਟਿਕਟ ਦੇਣੀ ਸੀ, ਪਰ ਟਿਕਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆ ਗਈ ਰਾਜਪੁਰੇ ਵਾਲੀ। ਹੁਣ ਉੱਥੇ ਫਿਰ ਉਹਨਾਂ ਨੇ ਇਹ ਕਿਹਾ ਵੀ ਜੇ ਇਹ ਜੱਗੇ ਨੂੰ ਉਹ ਨਹੀਂ ਟਿਕਟ ਦੇ ਸਕਦੇ ਤੇ ਫਿਰ ਭਾਰਤੀ ਜਨਤਾ ਪਾਰਟੀ ਟਿਕਟ ਦੇਵੇ, ਕਿਉਂਕਿ ਜਿਹੜਾ ਹਰਜੀਤ ਗਰੇਵਾਲ ਹੋਰਾਂ ਦਾ ਆਧਾਰ ਹੈ ਉਹ ਹੈ ਨਹੀਂਗਾ ਉਹਨਾਂ। ਇਸ ਕਰਕੇ ਉੱਥੋਂ ਜਿਹੜੀ ਟਿਕਟ ਆ ਉਹ ਜੱਗੇ ਨੂੰ ਦੇ ਦਿੱਤੀ ਗਈ। ਦੂਜੀ ਟਿਕਟ ਹਰਜੀਤ ਸਿੰਘ ਗਰੇਵਾਲ ਦੇ ਹਿੱਸੇ ਆ ਸਕਦੀ ਸੀਗੀ ਬਰਨਾਲੇ ਵਾਲੀ, ਕਿਉਂਕਿ ਧਨੌਲੇ ਦੇ ਵਿੱਚ ਉਹਦੀ ਜ਼ਮੀਨ ਪੈਂਦੀ ਹੈ। ਬਰਨਾਲੇ ਤੋਂ ਵੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਨੇ ਹੋਰ ਐਲਾਨ ਦਿੱਤਾ। ਜਿਹੜੇ ਕਾਂਗਰਸ ਚੋਂ ਆਏ ਸੀ ਉਹਨਾਂ ਨੂੰ ਵੀ ਟਿਕਟਾਂ ਮਿਲ ਗਈਆਂ। ਫਤਿਹ ਜੰਗ ਸਿੰਘ ਬਾਜਵਾ ਨੂੰ ਟਿਕਟ ਮਿਲ ਗਈ ਬਟਾਲੇ ਤੋਂ, ਇਕਬਾਲ ਸਿੰਘ ਲਾਲਪੁਰੇ ਨੂੰ ਟਿਕਟ ਮਿਲ ਗਈ, ਸਰਬਜੀਤ ਸਿੰਘ ਮੱਕੜ ਜਿਹੜਾ ਅਕਾਲੀ ਦਲ ਛੱਡ ਕੇ ਆਇਆ ਉਹਨੂੰ ਟਿਕਟ ਮਿਲ ਗਈ, ਪ੍ਰਗਟ ਸਿੰਘ ਦੇ ਮੁਕਾਬਲੇ ਜਲੰਧਰ ਛਾਉਣੀ ਤੋਂ। ਲਗਭਗ ਜਿੰਨੇ ਆਏ ਛੱਡ ਕੇ ਸਾਰਿਆਂ ਨੂੰ ਟਿਕਟਾਂ ਭਾਰਤੀ ਜਨਤਾ ਪਾਰਟੀ ਨੇ ਦੇ ਦਿੱਤੀਆਂ, ਪਰ ਇਹਨਾਂ ਚੋਂ ਰਹਿ ਗਿਆ ਹਰਜੀਤ ਸਿੰਘ ਗਰੇਵਾਲ। ਉਹ ਇੱਕ ਗਾਣਾ ਜਿਹੜਾ ਜੀ ਉਹ ਚੱਲਦਾ ਹੁੰਦਾ ਵੀ ਜਿਹੜਾ ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਹੈ, ਉਹ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਮੇਰਾ ਖਿਆਲ ਹਰਜੀਤ ਗਰੇਵਾਲ ਹੀ ਜਿਹੜਾ ਜੀ ਉਹ ਹੈ ਕਿ ਟਿਕਟਾਂ ਟੁਕਟਾਂ ਦੇਣ ਨੂੰ ਤਾਂ ਬਾਕੀ ਰੱਖਿਆ ਜੀ, ਤੇ ਗਾਲਾਂ ਖਾਣ ਨੂੰ ਹਰਜੀਤ ਗਰੇਵਾਲ ਰੱਖਿਆ ਹੋਇਆ ਭਾਰਤੀ ਜਨਤਾ ਪਾਰਟੀ ਨੇ। ਹੁਣ ਠਿੱਠ ਜਾ ਹੋਇਆ ਹਰਜੀਤ ਸਿੰਘ ਗਰੇਵਾਲ, ਇਹ ਕਹਿੰਦਾ ਮੈਂ ਤਾਂ ਅਪਲਾਈ ਨਹੀਂ ਜਿਹੜਾ ਉਹ ਕੀਤਾ ਵੀ ਆ, ਜਿਹੜੇ ਬਾਕੀਆਂ ਨੂੰ ਦੇਤੀ ਇਹਨਾਂ ਨੇ ਕਿਤੇ ਅਪਲਾਈ ਕੀਤਾ ਸੀਗਾ। ਸੋ ਇੰਨੇ ਮਾੜੇ ਹਾਲਾਤ ਜਿਹੜੇ ਉਹ ਬਣ ਗਏ ਕਿ ਉਹਨੂੰ ਇੱਕ ਟਿਕਟ ਤੱਕ ਨਹੀਂ ਭਾਰਤੀ ਜਨਤਾ ਪਾਰਟੀ ਦੇ ਸਕੀ, ਜਿਹਨੇ ਇੰਨੀਆਂ ਕੁ ਗਾਲਾਂ ਕਢਵਾਈਆਂ ਵੀ ਜੇ ਗਿਨੀਜ਼ ਬੁੱਕ ਵਾਲੇ ਏਦਾਂ ਦਾ ਕੋਈ ਰਿਕਾਰਡ ਲਿਖਦੇ ਹੋਣ, ਹੋ ਸਕਦਾ ਹਰਜੀਤ ਸਿੰਘ ਗਰੇਵਾਲ ਹੋਰਾਂ ਦੇ ਕੋਈ ਨੇੜੇ ਤੇੜੇ ਵੀ ਨਾ ਪਹੁੰਚੇ ਇਸ ਰਿਕਾਰਡ ਤੇ। ਬਿਲਕੁਲ ਜੀ, ਟੌਪ ਤੇ ਆਊਗਾ ਨਾ। ਅੱਗੇ ਗੱਲ ਕਰਦੇ ਹਾਂ ਬੇਅਦਬੀ ਮਾਮਲੇ ਦੇ ਵਿੱਚ ਡੇਰਾ ਮੁਖੀ ਸਣੇ 10 ਵਿਅਕਤੀਆਂ ਦੇ ਖਿਲਾਫ ਚਲਾਨ ਪੇਸ਼ ਹੋਇਆ। ਦੇਖੋ ਇਹ ਚੱਲੀ ਤਾਂ ਜਿਹੜਾ ਦੀ ਉਹ ਜਾਂਦਾ ਹੈ, ਕੱਢਣ ਪਾਉਣ ਨੂੰ ਬਹੁਤਾ ਕੁਛ ਇਹਦਾ ਹੈ ਨਹੀਂਗਾ ਜੇ ਕਿਹਾ ਜਾਵੇ ਤਾਂ। ਬੁਰਜ ਜਵਾਹਰ ਸਿੰਘ ਵਾਲਾ ਤੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਸੀ, ਇਸ ਮਾਮਲੇ ਦੇ ਵਿੱਚ ਡੇਰਾ ਪ੍ਰਮੁੱਖ ਸਣੇ 11 ਜਾਣੇ ਨਾਮਜ਼ਦ ਕੀਤੇ ਗਏ ਆ। SIT ਨੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਨਵੀਂ ਚਾਰਜ ਸ਼ੀਟ ਦਾਖਲ ਕੀਤੀ ਆ। ਜੂਨ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਇਆ ਸੀਗਾ, ਉਸ ਮਾਮਲੇ ਦੇ ਵਿੱਚ ਸੁਰਿੰਦਰਪਾਲ ਪਰਮਾਰ ਦੇ ਅਗਵਾਈ ਦੇ ਵਿੱਚ ਗਠਿਤ SIT ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਣੇ 11 ਡੇਰਾ ਪ੍ਰੇਮੀਆਂ ਦੇ ਖਿਲਾਫ ਫਰੀਦਕੋਟ ਦੀ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਹੈ। ਸੁਰਿੰਦਰਪਾਲ ਸਿੰਘ ਪਰਮਾਰ ਇਹ ਕਹਿੰਦੇ ਆ ਕਿ ਅਦਾਲਤ ਦੇ ਹੁਕਮਾਂ ਦੇ ਉੱਤੇ ਮਾਮਲੇ ਦੀ ਦੁਬਾਰਾ ਜਾਂਚ ਕਰਕੇ ਦਾਇਰ ਚਾਰਜ ਸ਼ੀਟ ਦੇ ਵਿੱਚ ਡੇਰਾ ਪ੍ਰਮੁੱਖ ਤੋਂ ਇਲਾਵਾ ਅਦਾਲਤ ਦੇ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸੰਦੀਪ ਬਰੇਟਾ, ਪ੍ਰਦੀਪ ਕਲੇਰ, ਹਰਸ਼ ਧੂਰੀ ਤੇ ਜ਼ਮਾਨਤ ਦੇ ਉੱਤੇ ਚੱਲ ਰਹੇ ਸੁਖਜਿੰਦਰ ਸਿੰਘ ਸਨੀ ਕੰਡਾ, ਸ਼ਕਤੀ ਸਿੰਘ, ਰਣਦੀਪ ਸਿੰਘ ਨੀਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਭੋਲਾ ਤੇ ਫਰੀਦਕੋਟ ਵਾਸੀ ਨਰਿੰਦਰ ਸ਼ਰਮਾ ਦੇ ਨਾਮ ਸ਼ਾਮਲ ਨੇ। 2018 ਦੇ ਵਿੱਚ 7 ਨੂੰ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ। ਇਸ ਚਾਰਜ ਸ਼ੀਟ ਦੇ ਵਿੱਚ SIT ਨੇ ਦਾਅਵਾ ਕੀਤਾ ਕਿ ਬੇਅਦਬੀ ਦੀ ਸਾਜ਼ਿਸ਼ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਇਹ ਸਾਜ਼ਿਸ਼ ਰਚੀ ਗਈ, ਜਿਹਦੀ ਜਾਣਕਾਰੀ ਡੇਰਾ ਮੁਖੀ ਨੂੰ ਸੀਗੀ। SIT ਨੇ ਚਾਰਜ ਸ਼ੀਟ ਦੇ ਵਿੱਚ ਡੇਰਾ ਮੁਖੀ ਨੂੰ ਬਤੌਰ ਸਾਜ਼ਿਸ਼ਕਰਤਾ ਪ੍ਰਦੀਪ ਕਲੇਰ, ਸੰਦੀਪ ਬਰੇਟਾ, ਹਰਸ਼ ਧੂਰੀ, ਸ਼ਕਤੀ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਸਿੰਘ,
ਸੁਖਵਿੰਦਰ ਸਿੰਘ, ਰਣਦੀਪ ਸਿੰਘ ਤੇ ਮਹਿੰਦਰਪਾਲ ਬਿੱਟੂ ਨੂੰ ਦੋਸ਼ੀ ਇਹਦੇ ਵਿੱਚ ਠਹਿਰਾਇਆ ਗਿਆ। ਇਹਦੇ ਵਿੱਚ ਕੁਝ ਪੁਆਇੰਟ ਜਿਹੜੇ ਦੀ ਉਹ ਅਹਿਮ ਨੇ। ਉਹ ਇੱਕ ਤਾਂ ਇਹ ਆ ਕਿ ਡਾਕਟਰ ਨੈਣ ਜਿਹਦੇ ਤੋਂ ਪੁੱਛਗਿੱਛ ਕਰਨ ਦੇ ਵਾਸਤੇ ਸਿੱਟ ਗਈ ਸੀਗੀ ਸਰਸਾ ਡੇਰੇ ਦੇ ਅੰਦਰ, ਵੀ ਡਾਕਟਰ ਨੈਣ ਨੂੰ 100 ਦੇ ਕਰੀਬ ਸਵਾਲ ਦੇ ਕੇ ਵੀ ਆਈ ਸੀ। ਉਹਦਾ ਕੀ ਬਣਿਆ? ਇਹ ਕਿਹਾ ਜਾਂਦਾ ਕਿ ਜਦੋਂ ਡਾਕਟਰ ਨੈਣ ਤੋਂ ਪੁੱਛਗਿੱਛ ਦੇ ਵਾਸਤੇ ਸਿੱਟ ਗਈ ਆ ਤੇ ਅੱਗੋਂ ਕਿਸੇ ਵੱਡੇ ਬੰਦੇ ਦੇ ਨਾਲ ਉਹਨੇ ਫੋਨ ਤੇ ਗੱਲ ਕਰਾਤੀ, ਸਿੱਟ ਉੱਥੋਂ ਮੁੜਿਆ ਹੀ। ਸਿੱਟ ਨੇ ਡਾਕਟਰ ਨੈਣ ਨੂੰ ਤਾਂ ਇਹਦੇ ਵਿੱਚ ਕਿਤੇ ਰੱਖਿਆ ਹੀ ਨਹੀਂ। ਨਾ ਜਿਹੜੇ ਪੋਲੀਟੀਕਲ ਵਿੰਗ ਨੇ ਬਣੇ ਹੋਏ ਡੇਰੇ ਦੇ, ਨਾ ਉਹਨਾਂ ਤੋਂ ਕੋਈ ਪੁੱਛਗਿੱਛ ਕੀਤੀ ਗਈ ਆ, ਨਾ ਉਹਨਾਂ ਬੰਦਿਆਂ ਦਾ ਕਿਸੇ ਜਗ੍ਹਾ ਦੇ ਉੱਤੇ ਕੋਈ ਨਾਮ ਆਇਆ, ਨਾ ਇਹਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਜ਼ਿਕਰ ਹੈ ਪੋਸ਼ਾਕ ਵਾਲੇ ਮਾਮਲੇ ਦਾ, ਕਿ ਪੋਸ਼ਾਕ ਵਾਲਾ ਮਾਮਲਾ ਕੀ ਸੀ, ਇਹ ਕਿਹੜੀਆਂ ਅਖਬਾਰਾਂ ਨੇ ਇਹਦਾ ਇਸ਼ਤਿਹਾਰ ਲਾਇਆ, ਕਿਉਂ ਉਹਨਾਂ ਨੇ ਇਸ਼ਤਿਹਾਰ ਲਾਇਆ। ਕਿਉਂਕਿ ਜੇ ਤੁਸੀਂ ਬੇਅਦਬੀ ਵਾਲੇ ਮਾਮਲੇ ਨੂੰ ਦੇਖਣਾ ਆ ਤੇ ਤੁਹਾਨੂੰ ਇਹ ਚੀਜ਼ ਨਾਲ ਉਹਦੇ ਜੋੜ ਕੇ ਦੇਖਣੀ ਪਊਗੀ ਕਿ ਬੇਅਦਬੀ ਹੋਈ ਕਿਉਂ ਸੀ, ਉਹਦੇ ਪਿੱਛੇ ਕਾਰਨ ਕੀ ਸੀਗਾ। ਇਉਂ ਲੱਗਦਾ ਹੈ ਕਿ ਜਿਹੜੇ ਪਹਿਲਾਂ ਫੜੇ ਗਏ ਸੀਗੇ ਉਹਨਾਂ ਦੇ ਉੱਤੇ ਹੀ ਇਹ ਚਲਾਨ ਪੇਸ਼ ਕਰਕੇ ਖਹਿੜਾ ਛਡਾਉਣ ਦਾ ਯਤਨ ਕੀਤਾ ਗਿਆ, ਔਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ, ਰੀਅਲ ਦੇ ਵਿੱਚ ਇਨਵੈਸਟੀਗੇਸ਼ਨ ਹੈ, ਉਸ ਪਾਸੇ ਵੱਲ ਨੂੰ ਕੋਈ ਸਟੈਪ ਨਹੀਂ ਲਿਆ ਗਿਆ। ਇਸ ਕਰਕੇ ਇਹ ਸਾਜ਼ਿਸ਼ ਜਿਹੜੀ ਹੈ ਨਾ ਜੀ, ਉਹ ਦਬ ਜਾਣੀ ਹੈ। ਜਿੰਨੀ ਦੇਰ ਤੱਕ ਸਾਜ਼ਿਸ਼ ਕਰਤਾ ਸਾਹਮਣੇ ਨਹੀਂ ਆਉਂਦੇ, ਉਨੀ ਦੇਰ ਤੱਕ ਇਹੋ ਜਿਹੇ ਜਿਹੜੇ ਚਲਾਨ ਨੇ ਉਹਨਾਂ ਦੇ ਨਾਲ ਕੁਝ ਨਹੀਂ ਹੋ ਸਕਣਾ ਜੀ। ਲੱਗਦਾ ਨੀਗਾ ਜਦ ਤਾਂ ਇਹਨਾਂ ਨੇ ਠੰਡੇ ਬਸਤੇ ਪਾਇਆ ਹੋਇਆ ਸਾਰਾ ਕੁਝ। ਅੱਗੇ ਹਲਕਾ ਬੰਗਾ ਦੀ ਜੇ ਗੱਲ ਕਰੀਏ ਤੇ ਦਲ ਬਦੂਆਂ ਦਾ ਹਲਕਾ ਬਣ ਗਿਆ ਉਹ ਤੇ। ਦੇਖੋ, ਐਤਕੀ ਵੈਸੇ ਜਿਹੜੇ ਦਲ ਬਦਲੂਆਂ ਦੀ ਜੇ ਗੱਲ ਕਰਨੀ ਹੋਵੇ ਤਾਂ ਇੰਨਾ ਕੁਝ ਹੋਇਆ ਦਲ ਬਦਲੂਆਂ ਦੇ ਮਾਮਲੇ ਦੇ ਉੱਤੇ ਕਿ ਇਹ ਕਿਹਾ ਜਾ ਸਕਦਾ ਹੈ ਕਿ ਰਿਕਾਰਡ ਪੈਦਾ ਹੋ ਗਏ ਜੀ। ਮਤਲਬ ਕਿ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਕਿਹੜੀ ਪਾਰਟੀ ਦੇ ਵਿੱਚ ਚਲੇ ਗਿਆ, ਉਹ ਸਵੇਰੇ ਕਿਹੜੀ ਪਾਰਟੀ 'ਚ ਆ, ਦੁਪਹਿਰੇ ਕਿਹੜੀ ਪਾਰਟੀ 'ਚ ਆ, ਸ਼ਾਮ ਹੁੰਦਿਆਂ ਹੁੰਦਿਆਂ ਕਿਹੜੀ ਪਾਰਟੀ 'ਚ ਆ, ਤੇ ਜਦੋਂ ਉੱਠੂਗਾ ਸਵੇਰੇ ਉਦੋਂ ਉਹ ਕਿਹੜੀ ਪਾਰਟੀ 'ਚ ਹੋਊਗਾ। ਜੇ ਪੰਜਾਬ ਦੇ ਲੋਕਾਂ ਨੇ ਅਜੇ ਵੀ ਇਹ ਦਲ ਬਦਲੂਆਂ ਨੂੰ ਨਾ ਸਮਝਿਆ ਤੇ ਫਿਰ ਇਹ ਆ ਕਿ ਪੰਜਾਬੀਆਂ ਜਿੰਨਾ ਬੇਸਮਝ ਕੋਈ ਨਹੀਂ ਹੋ ਸਕਦਾ। ਕੁਝ ਹਲਕੇ ਨੇ ਜਿਨ੍ਹਾਂ ਦੇ ਵਿੱਚ ਇਹ ਦਲ ਬਦਲੂ, ਹੁਣ ਜਿਹੜਾ ਜਗਰਾਉਂ ਹਲਕਾ, ਉਥੋਂ ਜਗਤਾਰ ਜੱਗਾ ਹਿੱਸੋਵਾਲ ਜਿਹੜਾ ਇਥੋਂ ਰਾਏਕੋਟ ਤੋਂ ਜਿੱਤਿਆ, ਮਾਰੀ ਛਾਲ ਕਾਂਗਰਸ ਦੇ ਵਿੱਚ ਉਧਰ ਚਲੇ ਗਿਆ, ਉਥੋਂ ਟਿਕਟ ਲੈ ਕੇ ਬਹਿ ਗਿਆ। ਪਰ ਦੁਆਬੇ ਦੇ ਵਿੱਚ ਇੱਕ ਬੰਗਾ ਹਲਕਾ ਇਸ ਤਰ੍ਹਾਂ ਦਾ ਕਿ ਇਹਦੇ ਵਿੱਚ ਚੋਣ ਲੜ ਰਹੇ ਸਾਰੇ ਹੀ ਜਿਹੜੇ ਉਮੀਦਵਾਰ ਨੇ ਉਹ ਦਲ ਬਦਲੂ ਨੇ, ਜਿਹੜੇ ਕਿ ਆਪੋ ਆਪਣੀਆਂ ਜੱਦੀ ਪਾਰਟੀਆਂ ਤੋਂ ਬਾਗੀ ਹੋ ਗਏ ਤੇ ਦੂਜੇ ਥਾਵਾਂ ਦੇ ਉੱਤੇ ਚਲੇ ਗਏ। ਇਹਦੇ ਵਿੱਚ ਪਹਿਲੀਆਂ ਪਾਰਟੀਆਂ ਮਤਲਬ 2-2 ਵਾਰ ਵਿਧਾਇਕ ਬਣ ਕੇ ਵੀ ਦੂਜੇ ਪਾਸੇ ਗੰਢ ਤੁੱਪ ਕਰਨ ਵਾਲੇ ਸ਼ਾਮਲ ਹੈ। ਇਹਦੇ ਵਿੱਚ ਕਾਂਗਰਸ ਪਾਰਟੀ ਦੇ ਚੌਧਰੀ ਤਰਲੋਚਨ ਸਿੰਘ ਸੂੰਢ, ਭਾਰਤੀ ਜਨਤਾ ਪਾਰਟੀ ਦੇ ਚੌਧਰੀ ਮੋਹਨ ਲਾਲ ਬਹਿਰਾਮ, ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ, ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ ਸਰਹਾਲ, ਸੰਯੁਕਤ ਸਮਾਜ ਮੋਰਚਾ ਦੇ ਰਾਜਕੁਮਾਰ ਮਾਲ ਸ਼ਾਮਲ ਹੈ। ਚੌਧਰੀ ਤਰਲੋਚਨ ਸਿੰਘ ਸੂੰਢ 2 ਵਾਰੀ ਕਾਂਗਰਸ ਤੋਂ ਵਿਧਾਇਕ ਬਣੇ, ਬਾਅਦ ਚ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਆ। ਪਿਛਲੀਆਂ ਚੋਣਾਂ ਚ ਕਰਾਰੀ ਹਾਰ ਤੋਂ ਬਾਅਦ ਉਹ ਮੁੜ ਕੇ ਕਾਂਗਰਸ ਚ ਪਰਤ ਆਏ ਤੇ ਹੁਣ ਉਹ ਕਾਂਗਰਸ ਵੱਲੋਂ ਉਮੀਦਵਾਰ ਬਣ ਕੇ ਚੋਣ ਮੈਦਾਨ ਚ ਨੇ। ਭਾਜਪਾ ਵੱਲੋਂ ਉਮੀਦਵਾਰ ਬਣਾਏ ਗਏ ਚੌਧਰੀ ਮੋਹਨ ਲਾਲ ਬਹਿਰਾਮ ਅਕਾਲੀ ਦਲ ਵੱਲੋਂ 2 ਵਾਰੀ ਵਿਧਾਇਕ ਰਹੇ ਆ। ਜੱਦੀ ਪਾਰਟੀ ਨਾਲੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਉਹ ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਦੇ ਵਿੱਚ ਵੀ ਗੇੜਾ ਦੇ ਆਏ। ਦਲ ਬਦਲੀ ਦੇ ਇਸ ਸਿਲਸਿਲੇ ਦੇ ਤਹਿਤ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਪਹਿਲਾਂ ਬਹੁਜਨ ਸਮਾਜ ਪਾਰਟੀ 'ਚ ਹੁੰਦੇ ਸੀ। ਬਸਪਾ ਵੱਲੋਂ ਉਹ ਲੋਕ ਸਭਾ ਚੋਣਾਂ ਵੀ ਲੜੇ, ਪਿਛਲੀ ਵਾਰੀ ਉਹ ਅਕਾਲੀ ਦਲ ਵੱਲੋਂ ਵਿਧਾਇਕ ਬਣੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੀਗੇ, ਇਸ ਵਾਰੀ ਉਹ ਦਲ ਬਦਲ ਕੇ ਆਮ ਆਦਮੀ ਪਾਰਟੀ ਚਲੇ ਗਏ। ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਐਲਾਨਿਆ ਗਿਆ ਉਮੀਦਵਾਰ ਰਾਜਕੁਮਾਰ ਮਾਲ ਆਮ ਆਦਮੀ ਪਾਰਟੀ ਦਾ ਦਾਅਵੇਦਾਰ ਸੀਗਾ। ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਨਹੀਂ ਮਿਲੀ, ਦੂਜੇ ਨੂੰ ਮਿਲ ਗਈ, ਉਹਨੇ ਛੱਡੀ ਪਾਰਟੀ ਤੇ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਚਲੇ ਗਿਆ। ਉੱਥੇ ਜਾ ਕੇ ਉਧਰੋਂ ਉਮੀਦਵਾਰ ਜਿਹੜਾ ਉਹ ਬਣ ਗਿਆ।
ਇਸੇ ਕਰਕੇ ਨਾ ਇੱਥੇ ਕੱਲ ਦਾ ਇਹ ਪੱਤਰਕਾਰਾਂ ਦੇ ਗਰੁੱਪਾਂ ਦੇ ਵਿੱਚ ਚੱਲੀ ਜਾਂਦਾ ਵੀ ਜੇ ਹਰਜੀਤ ਸਿੰਘ ਗਰੇਵਾਲ ਹੋਰਾਂ ਨੂੰ ਨਹੀਂ ਟਿਕਟ ਮਿਲੀ ਭਾਜਪਾ ਦੇ ਵੱਲੋਂ ਤਾਂ ਕੋਈ ਨਹੀਂ, ਉਹ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਅਪਲਾਈ ਕਰ ਦੇਣ, ਉਹ ਦੇ ਸਕਦੇ ਆ ਟਿਕਟ। ਕਿਉਂਕਿ ਜੇ ਉਹ ਨਹੀਂ ਦਿੰਦੇ ਤੇ ਕਿਦੋਂ ਕੁੰਡੀ ਹੈਗੀ ਆ, ਕਿਸੇ ਨਾ ਕਿਸੇ ਪਾਸੇ ਤੋਂ ਤਾਂ ਟਿਕਟ ਜਿਹੜੀ ਉਹ ਮਿਲ ਸਕਦੀ ਹੈ। ਇਹ ਜਿਹੜੀਆਂ ਪਾਰਟੀਆਂ ਨਿੱਕੀਆਂ ਨਿੱਕੀਆਂ ਕਿੰਨੀਆਂ ਹੀ ਜਿਹੜੀਆਂ ਆ ਗਈਆਂ, ਇਹਨੂੰ ਤੁਸੀਂ ਕਹ ਲਓ ਕਿ ਇਹਨੇ ਦਲ ਬਦਲੂਆਂ ਨੂੰ ਸ਼ਹਿ ਬਹੁਤ ਦਿੱਤੀ। ਔਰ ਇਹ ਦਲ ਬਦਲੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਸਮੱਸਿਆਵਾਂ ਦਾ ਹੱਲ ਕਿਵੇਂ ਕਰਨਗੀਆਂ, ਇਹ ਬਹੁਤ ਵੱਡਾ ਇੱਕ ਸਵਾਲ ਖੜਾ ਹੋ ਗਿਆ। ਔਰ ਪੰਜਾਬ ਦਲ ਬਦਲੂਆਂ ਦਾ ਸੂਬਾ ਬਣ ਕੇ ਰਹਿ ਗਿਆ ਜੀ। ਐਸੀ ਹਨੇਰੀ ਝੁੱਲੀ ਆ MLA ਬਣਨ ਦੀ, ਐਸੀ ਹਨੇਰੀ ਝੁੱਲੀ ਆ ਕਿ ਕਈ ਵਾਰੀ ਆਪਣੇ ਆਪ ਦੇ ਉੱਤੇ ਜਦੋਂ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਨਾ, ਆਪਣੇ ਆਪ ਦੇ ਉੱਤੇ ਸੰਗ ਆਉਂਦੀ ਹੈ ਕਿ ਇਹ ਬੋਲੀ ਕੀ ਜਾ ਰਹੇ ਆ। ਕਿ ਕੱਲ ਜਿਹਦੀ ਅਸੀਂ ਗੱਲ ਕਰਦੇ ਸੀ ਵੀ ਫਲਾਂ ਪਾਰਟੀ 'ਚ ਹੈ, ਉਹ ਅੱਜ ਪਤਾ ਲੱਗਦਾ ਕਿ ਫਲਾਂ ਪਾਰਟੀ 'ਚ ਹੈ। ਔਰ ਜਦੋਂ ਇਹਦੀ ਗੱਲ ਕਰਨੀ ਹੁੰਦੀ ਹੈ ਨਾ ਜੀ, ਉਹ ਲੇਟੈਸਟ ਫੇਰ ਅਪਡੇਟ ਲੈਣੀ ਪੈਂਦੀ ਹੈ ਵੀ ਇਹ ਛੱਡ ਛੁੱਟ ਕੇ ਕਿਸੇ ਹੋਰ ਪਾਰਟੀ ਤੇ ਨਹੀਂ ਚਲੇ ਗਏ। ਜੀ ਜੀ ਬਿਲਕੁਲ, ਜਦੋਂ ਜਿੱਤਣਗੇ ਤਾਂ ਫੇਰ ਦੇਖਿਓ ਵਿਕਦੇ ਕਿਵੇਂ ਆ, ਇਹਨਾਂ ਦੇ ਮੁੱਲ ਪੈਣੇ ਆ। ਤੇ ਅੱਗੇ ਉੱਤਰ ਪ੍ਰਦੇਸ਼ ਵਿੱਚ ਜਾਟ ਭਾਜਪਾ ਦੀ ਖੇਡ ਵਿਗਾੜਨਗੇ। ਦੇਖੋ, ਜਿਹੜੀ ਸਿਆਣਪ ਜਿਹੜੀਆਂ ਕਿਸਾਨੀ ਆਗੂ ਨੇ ਉੱਤਰ ਪ੍ਰਦੇਸ਼ ਦੇ ਵਿੱਚ ਕਰ ਰਹੇ ਆ, ਉਹ ਸਿਆਣਪ ਇਸ ਮੋਰਚੇ ਨੂੰ ਸ਼ੁਰੂਆਤ ਕਰਨ ਵਾਲਾ ਪੰਜਾਬ ਦੇ ਵਿੱਚ ਨਹੀਂ ਹੈ। ਇਹ ਮੰਨਣ ਵਾਲੀ ਜਿਹੜੀ ਗੱਲ ਹੈ। ਕੱਲ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਜਾਟਾਂ ਦੇ ਕੁਝ ਨੇਤਾਵਾਂ ਨੂੰ ਦਿੱਲੀ ਸੱਦ ਕੇ ਗ੍ਰਹਿ ਮੰਤਰੀ ਹੋਰਾਂ ਦੇ ਨਾਲ ਮੁਲਾਕਾਤ ਉਹਨਾਂ ਦੀ ਹੋਈ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗ ਰਿਹਾ ਕਿ ਜਾਟਲੈਂਡ ਜਿਹੜਾ ਏਰੀਆ, ਉੱਥੇ ਉਹਦਾ ਸੂਪੜਾ ਸਾਫ਼ ਹੋ ਸਕਦਾ। ਇਸ ਕਰਕੇ ਉਹਨੇ ਜਾਟਾਂ ਨੂੰ ਸੱਦਿਆ। ਇਹ ਮਤਲਬ ਕਿ ਨੇਤਾ ਜਿਹੜੇ ਜਾਟਾਂ ਦੇ ਸੱਦੇ ਗਏ, ਉਹ ਇਸ ਤਰ੍ਹਾਂ ਦੇ ਨੇਤਾ ਨਹੀਂ ਹੈਗੇ ਜਿਨ੍ਹਾਂ ਦਾ ਇਸ ਵੇਲੇ, ਕਿਸੇ ਟਾਈਮ ਬਹੁਤ ਹੁੰਦਾ ਸੀਗਾ ਆਧਾਰ, ਇਸ ਵੇਲੇ ਜਿਨ੍ਹਾਂ ਦਾ ਆਧਾਰ ਗਰਾਊਂਡ ਦੇ ਉੱਤੇ ਬਹੁਤ ਜ਼ਿਆਦਾ ਹੋਵੇ। ਇਸ ਤਰ੍ਹਾਂ ਦੇ ਨੇਤਾ ਇਹ ਨਹੀਂ ਹੈਗੇ। ਹੁਣ ਦੋ ਜਿਹੜੇ ਵੱਡੇ ਨਾਮ ਨੇ ਇਸ ਜਾਟਲੈਂਡ ਦੇ ਉੱਤੇ, ਉਹ ਜੁੜੇ ਹੋਏ ਨੇ ਟਕੈਤ ਪਰਿਵਾਰ ਦੇ ਨਾਲ। ਨਰੇਸ਼ ਟਕੈਤ ਤੇ ਰਕੇਸ਼ ਟਕੈਤ, ਇਹ ਆਪ ਕੋਈ ਚੋਣ ਨਹੀਂ ਲੜ ਰਹੇ, ਨਾ ਇਹ ਕਿਸੇ ਪਾਰਟੀ ਦੀ ਓਪਨਲੀ ਮਦਦ ਕਰ ਰਹੇ ਆ, ਪਰ ਜਿਸ ਤਰੀਕੇ ਦੇ ਨਾਲ ਉਹ ਮੈਸੇਜ ਦੇ ਰਹੇ ਆ ਉਹ ਬੜਾ ਵੱਡਾ ਹੈ। ਖਾਪਾਂ ਦੀ ਬਹੁਤ ਵੱਡੀ ਭੂਮਿਕਾ ਇਸ ਜਾਟਲੈਂਡ ਦੇ ਉੱਤੇ ਹੈ। 14, 17 ਤੇ 19 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੱਤਾ ਇਹਨਾਂ ਖਾਪ ਪੰਚਾਇਤਾਂ ਨੇ। ਹੁਣ ਜਿਹੜੀਆਂ ਖਾਪ ਪੰਚਾਇਤਾਂ ਨੇ, ਉਹਨਾਂ ਦੇ ਮਨਾਂ ਦੇ ਅੰਦਰ ਬਹੁਤ ਵੱਡਾ ਗੁੱਸਾ ਹੈ ਕਿਸਾਨ ਅੰਦੋਲਨ ਨੂੰ ਲੈ ਕੇ, ਤੇ ਇਹ ਗੁੱਸਾ ਸ਼ਾਂਤ ਹੋਣ ਦੀ ਜਗ੍ਹਾ ਦੇ ਉੱਤੇ ਜਿਉਂ ਦਾ ਤਿਉਂ ਖੜਾ। ਉਹ ਜਿਉਂ ਦਾ ਤਿਉਂ ਖੜਾ ਰਹਿਣ ਦਾ ਇੱਕ ਕਾਰਨ ਇਹ ਵੀ ਹੈ ਕਿ 3 ਖੇਤੀ ਕਾਨੂੰਨ ਵਾਪਸ ਹੋਏ ਆ। ਜਿਹੜੀਆਂ ਬਾਕੀ ਰਹਿੰਦੀਆਂ ਮੰਗਾਂ ਨੇ, MSP ਵਾਲੇ ਮਾਮਲੇ ਦੇ ਉੱਤੇ ਸਮਝ ਆ ਗਈ ਲੋਕਾਂ ਨੂੰ, ਕਿਸਾਨਾਂ ਨੂੰ, ਕਿ ਉਹਨਾਂ ਨੂੰ MSP ਨਹੀਂ ਮਿਲਦੀ। ਜਿਹੜੇ ਕੇਸ ਵਾਪਸ ਲੈਣੇ ਸੀ ਉਹ ਨਹੀਂ ਹੋਏ, ਜਿਹੜੀ ਕਮੇਟੀ ਬਣਨੀ ਸੀ ਉਹ ਨਹੀਂ ਬਣੀ। ਰਕੇਸ਼ ਟਕੈਤ ਹੋਰੀ ਇਹ ਗੱਲ ਜਿਹੜੀ ਕਹਿੰਦੇ ਆ ਕਿ ਕਈ 13 ਮਹੀਨੇ ਤੋਂ ਬਾਅਦ ਕਿਸਾਨਾਂ ਨੂੰ ਇਹ ਦੱਸਣਾ ਪਊਗਾ ਕਿ ਉਹਨਾਂ ਦੀ ਬਿਮਾਰੀ ਦੀ ਦਵਾਈ ਕਿਹੜੀ ਹੈ। ਉਹ ਸਿੱਧਾ ਕੁਝ ਵੀ ਕਹਿਣ ਦੀ ਜਗ੍ਹਾ ਦੇ ਉੱਤੇ ਟੇਢੇ ਢੰਗ ਦੇ ਨਾਲ ਜੋ ਕੁਝ ਬੋਲ ਰਹੇ ਆ, ਉਹ ਜਾਟਾਂ ਨੂੰ ਸਿੱਧਮ ਸਿੱਧਾ ਸਮਝ ਆ ਰਿਹਾ। ਔਰ ਜਿਹੜਾ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਗੁੱਜਰ, ਮੁਸਲਿਮ ਤੇ ਜਾਟ, ਇਹਨਾਂ ਤਿੰਨਾਂ ਦਾ ਇਕੱਠਾ ਹੋ ਜਾਣਾ, ਇਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਮੁਸੀਬਤ ਬਣ ਰਿਹਾ। ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਿਆਸਤ ਹੈ ਉਹ ਸਿੱਧਮ ਸਿੱਧੀ ਖੜੀ ਆ ਜਾਤਾਂ ਨੂੰ ਵੰਡਣ ਵਾਲੇ ਮਾਮਲੇ ਦੇ ਉੱਤੇ। ਪਰ ਇਹ ਪੱਤਾ ਇਸ ਵਾਰੀ ਉਹਦਾ ਉੱਤਰ ਪ੍ਰਦੇਸ਼ ਦੇ ਵਿੱਚ ਚੱਲ ਨਹੀਂ ਰਿਹਾ। ਜਿਹੜਾ ਨਾਰਾ ਕਿਸੇ ਟਾਈਮ ਮਹਿੰਦਰ ਸਿੰਘ ਟਕੈਤ, ਜਿਹੜਾ ਇਹਨਾਂ ਦੇ ਪਿਤਾ ਸੀ, ਉਹ ਲਾਉਂਦੇ ਹੁੰਦੇ ਸੀ, ਹਰ ਹਰ ਮਹਾਦੇਵ, ਅੱਲਾਹੂ ਅਕਬਰ, ਇਹ ਨਾਰਾ ਉੱਤਰ ਪ੍ਰਦੇਸ਼ ਦੇ ਵਿੱਚ ਫਿਰ ਵਾਪਸ ਆਇਆ। ਤੇ ਇਹਦਾ ਕਾਰਨ ਕਿਸਾਨ ਅੰਦੋਲਨ ਹੈ। ਇਹ ਜਿਹੜੀ ਇਕਜੁੱਟਤਾ, ਇਹਨੂੰ ਤੋੜਿਆ ਕਿਵੇਂ ਜਾਵੇ, ਇਹ ਭਾਰਤੀ ਜਨਤਾ ਪਾਰਟੀ ਨੂੰ ਸਮਝ ਨਹੀਂ ਆ ਰਿਹਾ। ਜਿਹੜੇ ਕਿਉਂਕਿ ਜਿਹੜਾ ਅੱਲਾਹੂ ਅਕਬਰ ਆ ਉਹ ਮੁਸਲਿਮ ਭਾਈਚਾਰੇ ਨਾਲ ਜੁੜਿਆ, ਹਰ ਹਰ ਮਹਾਦੇਵ ਹਿੰਦੂ ਭਾਈਚਾਰੇ ਦੇ ਨਾਲ ਜੁੜਿਆ।
ਇਹ ਨਾਰਾ ਜਦੋਂ ਲਾਇਆ ਜਾਂਦਾ, ਜਿਹੜਾ ਮੁਸਲਿਮ ਭਾਈਚਾਰਾ ਉਹ ਵੀ ਇਹਦੇ ਵਿੱਚ ਉਨੀ ਆਵਾਜ਼ ਦੇ ਵਿੱਚ ਜਵਾਬ ਦਿੰਦਾ ਜਿੰਨੇ ਇਹਦੇ ਵਿੱਚ ਉੱਥੇ ਜਾਟ ਜਾਂ ਗੁੱਜਰ ਭਾਈਚਾਰਾ ਇਹਦੇ ਵਿੱਚ ਜਵਾਬ ਦਿੰਦਾ। ਇਹ ਨਾਰਾ ਮੁਸੀਬਤ ਦਾ ਕਾਰਨ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਬਣ ਰਿਹਾ। ਸਵਾਲ ਇਹ ਹੈ ਕਿ ਬਿਨਾਂ ਕਿਸੇ ਤਿਆਰੀ ਤੋਂ ਇੱਥੇ ਪੰਜਾਬ ਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਐਂਡ ਗਰੁੱਪ ਜਿਹੜਾ ਉਹ ਚੋਣਾਂ ਦੇ ਵਿੱਚ ਖੜ ਗਿਆ। ਜਿੰਨੀ ਭੱਲ ਕਿਸਾਨਾਂ ਨੇ ਖੱਟੀ ਸੀਗੀ ਇਸ ਅੰਦੋਲਨ ਦੇ ਦੌਰਾਨ, ਇਹ ਭੱਲ ਲਗਭਗ ਸਮਾਪਤ ਹੋ ਜਾਣੀ ਆ ਜਿਹੜੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ। ਉਹ ਮੁੜ ਕੇ ਗੱਲ ਨਹੀਂ ਬਣਨੀ। ਉਹਦਾ ਕਾਰਨ ਇਹ ਆ ਕਿ ਜਦੋਂ ਇਹ ਅੰਦੋਲਨ ਚੱਲਦਾ ਸੀਗਾ ਤੇ ਕਿਸਾਨ ਧਿਰਾਂ ਕਹਿੰਦੀਆਂ ਸੀ ਕਿ ਅਸੀਂ ਸਿਆਸੀ ਧਿਰਾਂ ਨੂੰ ਆਪਣੀ ਸਟੇਜ ਤੇ ਨਹੀਂ ਚੜ੍ਹਨ ਦੇਣਾ। ਇਹਨਾਂ ਚੋਣਾਂ ਤੋਂ ਬਾਅਦ ਜੇ ਕਿਸੇ ਜਗ੍ਹਾ ਦੇ ਉੱਤੇ ਲੋੜ ਪਊਗੀ ਤੇ ਬਲਵੀਰ ਸਿੰਘ ਰਾਜੇਵਾਲ ਹੋਰੀ ਕਿਸਾਨ ਨੇਤਾ ਵਜੋਂ ਉੱਥੇ ਜਾਣਗੇ ਜਾਂ ਇੱਕ ਸਿਆਸੀ ਨੇਤਾ ਦੇ ਵਜੋਂ। ਇਹ ਬੜਾ ਵੱਡਾ ਸਵਾਲ ਦਾ ਉਹ ਖੜਾ ਹੋ ਜਾਊਗਾ। ਜੋ ਸਿਆਣਪ ਟਕੈਤ ਪਰਿਵਾਰ ਇਸ ਮਸਲੇ ਦੇ ਉੱਤੇ ਵਿਖਾ ਰਿਹਾ, ਉਹਨੇ ਜੇ ਇਹ ਕਿਹਾ ਜਾਵੇ ਕਿ ਭਾਰਤੀ ਜਨਤਾ ਪਾਰਟੀ ਨੂੰ ਵਕਤ ਪਾਇਆ ਪਿਆ ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੋਣਗੀਆਂ। ਉਹ ਕਿੰਗ ਮੇਕਰ ਦੇ ਤੌਰ ਦੇ ਉੱਤੇ ਉੱਥੇ ਉੱਭਰਨਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਜਿਵੇਂ ਦਿਨੇ ਤਾਰੇ ਵਿਖਾਉਣ ਵਾਲੀ ਗੱਲ ਹੈ, ਉਹੋ ਜਿਹੀ ਸਥਿਤੀ ਦੇ ਵਿੱਚ ਇਸ ਵੇਲੇ ਖੜੇ ਨੇ। ਬਿਲਕੁਲ ਜੀ, ਉਹ ਵਿਕੇ ਨਹੀਂ ਨਾ, ਗੱਲ ਤੇ ਆ। ਅਖੀਰ ਦੇ ਵਿੱਚ ਪੰਜਾਬ ਦੇ ਵਿੱਚ ਕਰੋਨਾ ਨਾਲ ਮੌਤਾਂ ਦਾ ਸਿਲਸਿਲੇ ਦੀ ਗੱਲ ਕਰੀਏ, ਉਸੇ ਤਰ੍ਹਾਂ ਜਾਰੀ। ਦੇਖੋ, ਇੱਕ ਪਾਸੇ ਤਾਂ 31 ਤਰੀਕ ਤੱਕ ਇਹ ਜਿਹੜੀਆਂ ਪਾਬੰਦੀਆਂ ਲੱਗੀਆਂ ਨੇ ਰੈਲੀਆਂ ਵਗੈਰਾ ਦੇ ਉੱਤੇ। ਜੇ ਬਾਕੀ ਸੂਬਿਆਂ ਦੀ ਗੱਲ ਕਰੀਏ ਤੇ ਉੱਥੇ ਕਰੋਨਾ ਲਗਾਤਾਰ ਘਟ ਰਿਹਾ। ਮੁੰਬਈ ਦੇ ਹਸਪੀਟਲਾਂ ਦੇ ਵਿੱਚ ਜਿਹੜੇ ਮਰੀਜ਼ ਆ ਉਹ 61% ਘਟ ਗਏ। ਦਿੱਲੀ ਦੇ ਵਿੱਚ ਵੀ ਇਹ ਲਗਾਤਾਰ ਹਸਪਤਾਲਾਂ ਦੇ ਵਿੱਚ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ ਘਟਣੀ ਸ਼ੁਰੂ ਹੋ ਗਈ ਆ। ਦਿੱਲੀ ਤੇ ਮੁੰਬਈ ਦੇ ਵਿੱਚ ਘਟਨਾ, ਇਟ ਮੀਨਸ ਕਿ ਵੱਡੇ ਸ਼ਹਿਰਾਂ ਦੇ ਵਿੱਚ ਕਰੋਨਾ ਦੀ ਰਫ਼ਤਾਰ ਸਲੋ ਹੋ ਗਈ ਹੈ। ਦਿੱਲੀ ਦੇ ਹਸਪੀਟਲਾਂ ਦੇ ਵਿੱਚ 28%, ਚੇਨਈ ਦੇ ਵਿੱਚ 33%, ਬੈਂਗਲੁਰੂ ਦੇ ਵਿੱਚ 8% ਕਮੀ ਆ ਚੁੱਕੀ ਹੋਈ ਆ। ਜਿਹੜੇ ਐਕਸਪਰਟ ਨੇ ਸਿਹਤ ਵਿਭਾਗ ਦੇ, ਉਹ ਇਹ ਕਹਿੰਦੇ ਆ ਕਿ ਕਰੋਨਾ ਦੀ ਜਿਹੜੀ ਤੀਜੀ ਲਹਿਰ ਦਾ ਪੀਕ ਸੀਗਾ ਉਹ ਨਿਕਲ ਗਿਆ ਤੇ ਅਗਲੇ 2-3 ਹਫ਼ਤਿਆਂ ਦੇ ਵਿੱਚ ਜਿਹੜੀ ਕਰੋਨਾ ਮਰੀਜ਼ਾਂ ਦੀ ਗਿਣਤੀ ਆ 90% ਤੱਕ ਘਟ ਜੂਗੀ। ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਹਾਲਾਤ ਅਜੇ ਵੀ ਖਤਰਨਾਕ ਬਣੇ ਹੋਏ ਆ। ਪਿਛਲੇ 48 ਘੰਟਿਆਂ ਦੇ ਵਿੱਚ 68 ਲੋਕਾਂ ਦੀ ਮੌਤ ਹੋ ਚੁੱਕੀ ਪੰਜਾਬ ਦੇ ਵਿੱਚ। ਇਹ ਜਿਹੜੇ ਮਰੀਜ਼ ਨੇ ਜਾਂ ਤਾਂ ਹਸਪੀਟਲਾਂ ਦੇ ਵਿੱਚ ਨੇ ਜਾਂ ਦੇਰ ਨਾਲ ਹਸਪੀਟਲ ਪਹੁੰਚੇ। ਇਹਦਾ ਮਤਲਬ ਕਿ ਹਰ ਮਿੰਟ 40 ਮਿੰਟ ਤੋਂ ਬਾਅਦ ਇੱਕ ਕਰੋਨਾ ਮਰੀਜ਼ ਦੀ ਮੌਤ ਹੋ ਰਹੀ ਆ। ਇਹ ਅੰਕੜਾ ਮਰਨ ਵਾਲਿਆਂ ਦਾ 17,153 ਹੋ ਗਿਆ ਜਦੋਂ ਤੋਂ ਇਹ ਕਰੋਨਾ ਆਇਆ। ਜਿਹੜੀ ਮੌਤ ਦਰ ਹੈ ਪੰਜਾਬ ਦੇ ਵਿੱਚ ਉਹ ਖਤਰਨਾਕ ਹੈ, 2.35% ਹੈ। ਔਰ ਜਿਹੜੀ ਸੈਂਪਲਿੰਗ ਹੈ ਉਹ ਘਟ ਗਈ ਫੇਰ, ਜਿਹਦੇ ਕਰਕੇ ਨਵੇਂ ਮਰੀਜ਼ਾਂ ਦਾ ਅੰਕੜਾ ਘਟਿਆ। ਔਰ ਇਹ ਕਿਹਾ ਜਾ ਰਿਹਾ ਕਿ ਜਿਹੜੇ ਸੈਂਪਲ ਨੇ ਉਹਦਾ ਅੰਕੜਾ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ 1080 ਮਰੀਜ਼ ਜਿਹੜੇ ਨੇ ਉਹ ਲੁਧਿਆਣੇ ਦੇ ਵਿੱਚ ਆਏ ਨੇ। ਸਭ ਤੋਂ ਜ਼ਿਆਦਾ ਮੌਤਾਂ ਵੀ ਲੁਧਿਆਣੇ ਦੇ ਵਿੱਚ 10 ਦਰਜ ਹੋਈਆਂ ਨੇ। ਦੂਜਾ ਪਟਿਆਲਾ ਜ਼ਿਲ੍ਹਾ, ਜਿਹਦੇ ਵਿੱਚ 7 ਮਰੀਜ਼ਾਂ ਨੇ ਦਮ ਤੋੜਿਆ। 24 ਘੰਟਿਆਂ ਦੇ ਵਿੱਚ ਮੌਤਾਂ ਦਾ ਅੰਕੜਾ 48 ਰਿਹਾ, ਜਦੋਂ ਕਿ ਜਿਹੜੀ ਗਿਣਤੀ ਆ ਮਰੀਜ਼ਾਂ ਦੀ ਉਹ ਘਟੀ ਆ। ਪਰ ਘਟੀ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਇੱਥੇ ਸੈਂਪਲਿੰਗ ਜਿਹੜੀ ਆ ਉਹ ਘਟਾਤੀ। 26 ਜਨਵਰੀ ਨੂੰ ਕੋਈ ਸੈਂਪਲਿੰਗ ਹੀ ਨਹੀਂ ਹੋਈ ਛੁੱਟੀ ਹੋਣ ਦੀ ਵਜ੍ਹਾ ਕਰਕੇ, ਇਸ ਕਰਕੇ ਅੰਕੜਾ ਘਟ ਗਿਆ। ਦੂਜਾ ਜਿਹੜਾ ਸਿਹਤ ਵਿਭਾਗ ਹੈ ਉਹ ਵੀ ਇੱਕ ਪ੍ਰਮੁੱਖ ਹੈ ਕਿ ਜਦੋਂ ਸੈਕੰਡ ਵੇਵ ਆਈ ਹੈ ਜਾਂ ਫਸਟ ਵੇਵ ਆਈ ਸੀ, ਉਥੋਂ ਜਿਹੜੇ ਕਰੋਨਾ ਦੇ ਵਾਸਤੇ ਲੜਨ ਵਾਲੇ ਸੀਗੇ ਉਹਨਾਂ ਨੂੰ ਕੱਢ ਦਿੱਤਾ ਗਿਆ ਨੌਕਰੀਆਂ ਤੋਂ, ਮੁੜ ਕੇ ਨਵੇਂ ਰੱਖੇ ਹੀ ਨਹੀਂ ਗਏ। ਇਸ ਕਰਕੇ ਸਿਹਤ ਵਿਭਾਗ ਦੀ ਸਥਿਤੀ ਜਿਹੜੀ ਆ ਉਹ ਡਾਵਾਡੋਲ ਹੈ। ਜਦੋਂ ਕਿ ਬਾਕੀ ਸੂਬਿਆਂ ਦੀ ਜੇ ਆਪਾਂ ਗੱਲ ਕਰੀਏ, ਦਿੱਲੀ, ਮੁੰਬਈ, ਚੇਨਈ, ਉਹਨਾਂ ਨੇ ਸੈਕੰਡ ਵੇਵ ਤੋਂ ਸਿੱਖਿਆ, ਪਹਿਲੀ ਵੇਵ ਤੋਂ ਵੀ ਸਿੱਖਿਆ ਤੇ ਉਹਨਾਂ ਨੇ ਤਿਆਰੀ ਵੀ ਆਪਣੀ ਫੁੱਲ ਰੱਖੀ। ਇੱਥੇ ਤਿਆਰੀ ਨਾਂ ਦੀ ਕੋਈ ਚੀਜ਼ ਹੀ ਨਹੀਂ, ਔਰ ਜਿਹਦੇ ਵਜ੍ਹਾ ਕਰਕੇ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ। ਦੂਜਾ ਇਹ ਵੀ ਕਿਹਾ ਜਾ ਰਿਹਾ ਕਿ ਸ਼ੂਗਰ ਤੇ ਹਾਰਟ ਦੀ ਜਿਹੜੀ ਸਮੱਸਿਆ ਹੈ ਉਹ ਪੰਜਾਬੀਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆ, ਜਿਹੜੀ ਕਿ ਕਰੋਨਾ ਦੇ ਵਿੱਚ ਜਾਨਲੇਵਾ ਅਕਸਰ
ਸਾਬਤ ਹੁੰਦੀ ਆ। ਉਹਦੇ ਕਰਕੇ ਵੀ ਪੰਜਾਬ ਦੇ ਵਿੱਚ ਇਹ ਮੌਤਾਂ ਦਾ ਸਿਲਸਿਲਾ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।